पंजाबी रेडियो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਸਾਡੇ ਅੱਜ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ ਉਹਨਾਂ ਦਾ ਫੋਨ ਨੰਬਰ 4082722500। ਅਸ਼ਾਨਜੀਤ ਸਿੰਘ ਕਲੋਟੀ ਦੀ ਬਸੇਟੀ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਿਸ ਸ਼ਿਕਾਗੋ ਪੀਜ਼ਾ ਵਿਦ ਟਵਿਸਟ जिन्हों तो तुसी वैज नान वैज पिज़्ज़ा ऑर्डर कर सकते हो। इंडियन स्टाइल पिज़्ज़ा भी ऑर्डर कर सकते हो। पिज़्ज़ा ऑर्डर कर ले विजिट कर सकते हो www.chicagopizzatwist.com। 10% ऑफ लैन लई इन्हां दा कोड 1313। बहादुर सिंह गिल फॉलर तो रणवीर सिंह राणा, सुरिंदर सिंह चौहान, सतराम सिंह, सुखचैन सिंह जी बेकरसफील्ड तो बहुत बहुत धन्यवाद करते हैं। प्रोग्राम में स्पॉन्सर किया सब तक पहुँचाया जी। जुड़ चुके हैं साडे नाल बलतेज पन्नू जी। सत श्री अकाल, स्वागत है जी। जी धन्यवाद जी, बहुत मिहरबानी। हाँ तो जी गल करते हैं मोदी मुद्दा बनया है जी, जिहड़ा उसकी जान लैण दी गल हो रही है। इसलिए जी ये दावा जिहड़ा कीता जा रहा पुणे दी पुलिस के वल्लों और इहदा जिहड़ा जी थप्पिया जा रहा उहदे ते माओवादियों के उत्ते नक्सलाइटां दे जिहड़ा जी उत्ते और पुलिस जिहड़ी है जी ये दावा करती है कि माओवादियों के संबंधां दे शक दे हेठ गिरफ्तार किए गए एक बंदे दे घरों चिट्ठी मिली है ਜਿਹਦੇ ਵਿੱਚ ਬਾਗੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਮਾਰਨ ਦੇ ਵਾਸਤੇ ਰਾਜੀਵ ਗਾਂਧੀ ਹੋਰਾਂ ਵਰਗੀ ਘਟਨਾ ਕਰਨ ਬਾਰੇ ਸੋਚ ਵਿਚਾਰ ਕਰਨ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਆ। ਇਹ ਕਹਿੰਦੇ ਕਿ ਚਿੱਠੀ ਦਾ ਮਜ਼ਮੂਨ ਜਿਹੜਾ ਉਹ ਇਹ ਆ, ਇਹ ਚਿੱਠੀ ਕਿਸੇ ਜਿਹੜਾ ਜੀ ਪ੍ਰਕਾਸ਼ ਦੇ ਨਾਂ ਦੇ ਉੱਤੇ, ਕਾਮਰੇਡ ਪ੍ਰਕਾਸ਼ ਦੇ ਨਾਂ ਦੇ ਉੱਤੇ ਘੱਲੀ ਗਈ ਸੀ ਤੇ ਭੇਜਣ ਵਾਲੇ ਦਾ ਨਾਂ ਅੰਗਰੇਜ਼ੀ ਦੇ ਆਰ ਅੱਖਰ ਦੇ ਨਾਲ ਸ਼ੁਰੂ ਹੁੰਦਾ ਜੀ। ਇਹ ਆਖਿਆ ਗਿਆ ਪੁਲਿਸ ਦੇ ਵੱਲੋਂ ਕਿ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਕਿ ਇਹਦੇ ਵਾਸਤੇ M4 ਰਾਈਫਲ ਤੇ 4 ਲੱਖ ਕਾਰਤੂਸਾਂ ਦਾ ਇੰਤਜ਼ਾਮ ਕਰਨ ਲਈ 8 ਕਰੋੜ ਰੁਪਏ ਦੀ ਲੋੜ ਪਊਗੀ। ਪੁਲਿਸ ਕਹਿੰਦੀ ਹੈ ਚਿੱਠੀ ਰੋਨਾ ਵਿਲਸਨ ਦੇ ਘਰੋਂ ਮਿਲੀ ਹੈ, ਜੋ ਉਹਨਾਂ 5 ਬੰਦਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਦਸੰਬਰ ਮਹੀਨੇ ਦੇ ਵਿੱਚ ਹੋਈ ਐਲਗਲ ਪ੍ਰੀਸ਼ਦ ਤੇ ਉਸ ਤੋਂ ਬਾਅਦ ਭੀਮਾ ਕੋਰੇਗਾਂਵ ਦੇ ਵਿੱਚ ਹੋਈ ਹਿੰਸਾ ਦੇ ਸੰਬੰਧ ਦੇ ਵਿੱਚ ਮੁੰਬਈ, ਨਾਗਪੁਰ ਤੇ ਦਿੱਲੀ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਜਦੋਂ ਤੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆਇਆ ਤੇ ਇਹਦੇ ਉੱਤੇ ਜਿਹੜਾ ਜੀ ਵੱਖੋ ਵੱਖਰੇ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀਆਂ ਵੀ ਪ੍ਰਤੀਕਿਰਿਆਵਾਂ ਜਿਹੜੀਆਂ ਜੀ ਉਹ ਆਈਆਂ ਨੇ। ਕੇਂਦਰੀ ਮੰਤਰੀ ਜਿਹੜਾ ਰਾਮਦਾਸ ਠਾਵਲੇ ਆ ਉਹ ਕਹਿੰਦਾ ਕਿ ਮਾਓਵਾਦੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਹੋਰਾਂ ਨੂੰ ਮਾਰਨ ਦੀ ਯੋਜਨਾ ਬੜੀ ਮਾੜੀ ਗੱਲ ਹੈ ਔਰ ਇਹ ਕਿਹਾ ਜੀ ਕਿ ਜਿਹੜੀ ਇਹ ਅਲਗਾਰ ਪ੍ਰੀਸ਼ਦ ਨਾਂ ਦੀ ਜਥੇਬੰਦੀ ਦੇ ਕਾਰਕੁਨ ਡਾਕਟਰ BR ਅੰਬੇਦਕਰ ਦੇ ਪੈਰੋਕਾਰ ਨੇ ਤੇ ਉਹਨਾਂ ਦਾ ਮਾਓਵਾਦੀਆਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਉਹਦੇ ਜਿਹੜੇ ਜੀ ਉਹ ਬਿਆਨ ਨੂੰ ਸੁਣਨਾ, ਬਹੁਤੀਆਂ ਗੱਲਾਂ ਉਹਦੇ ਵਿੱਚੋਂ ਨਿਕਲ ਕੇ ਫਿਰ ਜਿਹੜੀਆਂ ਜੀ ਉਹ ਸਾਹਮਣੇ ਆ ਜਾਂਦੀਆਂ ਨੇ ਕਿ ਕੀ ਸਾਰਾ ਕੁਝ ਜਿਹੜਾ ਜੀ ਉਹ ਹੈ। ਉਧਰ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਆਗੂ ਨੇ ਜੀ ਉਹ ਇਹ ਗੱਲ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਜੀ ਉਹ ਲੋਕਾਂ ਨੂੰ ਭਾਵਕ ਕਰਕੇ ਉਹਨਾਂ ਨੂੰ ਵਰਤਣ ਦਾ ਗੁਰ ਜਾਣਦੇ ਆ, ਜਿਹਦੇ ਕਰਕੇ ਅਜਿਹੀ ਗੱਲ ਉਹਨਾਂ ਦੇ ਵੱਲੋਂ ਜਿਹੜੀ ਹੈ ਜੀ ਉਹ ਕੀਤੀ ਗਈ ਆ। ਔਰ ਉਹਨਾਂ ਨੇ ਇਹ ਵੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਕਿਸੇ ਕਿਸਮ ਦੀ ਹਿੰਸਾ ਦੇ ਵਿੱਚ ਅਸੀਂ ਯਕੀਨ ਨਹੀਂ ਰੱਖਦੇ, ਇਹਦੇ ਸੰਬੰਧੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਟਾਈਟ ਕੀਤੀ ਜਾਵੇ। ਪਰ ਨਾਲ ਦੀ ਨਾਲ ਇਹ ਵੀ ਉਹਨੇ ਗੱਲ ਜਿਹੜੀ ਕਹੀ ਆ ਕਿ ਜਿਹੜੇ ਮਾਓਵਾਦੀ ਇੱਕ ਪਾਸੇ ਸਰਕਾਰ ਇਹ ਦਾਅਵਾ ਕਰਦੀ ਆ ਕਿ ਹੁਣ ਦੇਸ਼ ਦੇ ਸਿਰਫ 10 ਜ਼ਿਲ੍ਹਿਆਂ ਦੇ ਵਿੱਚ ਵੱਧ ਸਰਗਰਮ ਨੇ ਤੇ ਉਹਨਾਂ ਦਾ ਪ੍ਰਭਾਵ 90 ਜ਼ਿਲ੍ਹਿਆਂ ਦਾਅਵਾ ਕਰਦੀ ਹੈ ਕਿ ਉਹ ਸਿਮਟ ਗਏ ਨੇ, ਸਾਡੀ ਸ਼ਕਤੀ ਦੇ ਨਾਲ ਉਹ ਖਤਮ ਹੋ ਗਏ ਨੇ ਤੇ ਫਿਰ ਉਹ ਐਡੇ ਤਾਕਤਵਰ ਕਿੱਥੋਂ ਹੋ ਗਏ ਕਿ ਇਸ ਤਰ੍ਹਾਂ ਦੀ ਕਿਸੇ ਸਾਜ਼ਿਸ਼ ਨੂੰ ਉਹ ਜਿਹੜਾ ਜੀ ਉਹ ਅੰਜਾਮ ਦੇ ਸਕੇ। ਇਹਦੇ ਉੱਤੇ ਇਸ ਕਰਕੇ ਜਿਹੜੀ ਹੈ ਜੀ ਉਹ ਸਿਆਸਤ ਕਾਫੀ ਜ਼ਿਆਦਾ ਜਿਹੜੀ ਹੋ ਰਹੀ ਆ ਔਰ ਬਿਆਨ ਵੱਖੋ ਵੱਖਰੇ ਰੰਗ ਬਿਰੰਗੇ ਜਿਹੜੇ ਜੀ ਉਹ ਸੁਣਨ ਨੂੰ ਮਿਲ ਰਹੇ ਨੇ। ਬਿਲਕੁਲ ਜੀ, ਸਿਆਸਤ ਕੁਛ ਜ਼ਿਆਦਾ ਹੀ ਹੋ ਰਹੀ ਆ। ਤੇ ਅੱਗੇ ਬਰਕਾਰੀ ਕਾਂ ਦੀ ਗੱਲ ਕਰੀਏ, ਉਦੋਂ ਗੱਲ ਹੁੰਦੀ ਸੀਗੀ ਕਿ ਜਿਹੜੀ ਅਣਪਛਾਤੀ ਪੁਲਿਸ ਆ ਉਹਨਾਂ ਨੇ ਗੋਲੀ ਚਲਾਈ ਆ, ਪਰ ਹੁਣ ਕਹਿੰਦੇ ਕਿ ਪੁਲਿਸ ਦੇ ਹੱਥ ਕੁਛ ਸੁਰਾਗ ਲੱਗੇ ਆ ਉਸ ਕਾਂਡ ਦੇ ਲਈ ਤੇ 2 ਬੰਦੇ ਵੀ ਚੱਕੇ ਗਏ। ਦੇਖੋ ਜਿਹੜੀ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੇ ਜਿਹੜੀ ਸੰਗਤ ਸੀ ਉਹਦੇ ਉੱਤੇ ਗੋਲੀ ਚਲਾਉਣ ਵਾਲੀ ਅਣਪਛਾਤੀ ਪੁਲਿਸ ਤਾਂ ਅਜੇ ਤੱਕ ਵੀ ਨਹੀਂ ਪਛਾਤੀ ਗਈ, ਉਹ ਅਜੇ ਤੱਕ ਵੀ ਪਛਾਣੀ ਨਹੀਂ ਗਈ ਕਿ ਉਹ ਅਣਪਛਾਤੀ ਕਿਹੜੀ ਸੀਗੀ। ਹਾਲਾਂਕਿ ਇਹ ਵੀ ਗੱਲ ਆਖੀ ਗਈ ਆ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਵਫਦ ਮਿਲਿਆ ਮੁੱਖ ਮੰਤਰੀ ਨੂੰ ਕਿ ਇੱਕ ਹਾਈ ਰੈਂਕ ਦੇ ਪੰਜਾਬ ਪੁਲਿਸ ਦੇ ਅਫਸਰ ਦੇ ਉੱਤੇ ਉਹਦੀ ਸੂਈ ਜਿਹੜੀ ਆ ਜੀ ਉਹ ਘੁੰਮ ਰਹੀ ਆ। ਇੰਤਜ਼ਾਰ ਕਿਹਾ ਗਿਆ ਜੀ ਕਿ ਜਸਟਿਸ ਜਿਹੜੇ ਸਾਬਕਾ ਨੇ ਰਣਜੀਤ ਸਿੰਘ ਹੋਰਾਂ
ਵਾਲੇ ਕਮਿਸ਼ਨ ਦੀ ਰਿਪੋਰਟ ਦਾ ਹੈ ਉਸ ਮਾਮਲੇ ਦੀ। ਇਹ ਜਿਹੜਾ ਬਰਗਾੜੀ ਕਾਂਡ ਹੋਇਆ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਦੀ ਸੀਗੀ, ਉਹਦੇ ਸੰਬੰਧੀ ਹੁਣ ਪੰਜਾਬ ਪੁਲਿਸ ਦਾ ਦਾਅਵਾ ਇੰਨੇ ਚਿਰ ਤੋਂ ਬਾਅਦ ਇੱਕਦਮ ਜਿਹੜਾ ਜੀ ਇਹ ਸਰਗਰਮ ਹੋ ਜਾਣਾ, ਇਹ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ। 2.5 ਸਾਲਾਂ ਤੋਂ ਬਾਅਦ ਪੁਲਿਸ ਦੇ ਹੱਥ ਇੱਕ ਅਹਿਮ ਸੁਰਾਗ ਜਿਹੜਾ ਲੱਗਿਆ, ਜਿਹਦੇ ਵਿੱਚ ਕੁਝ ਖਾਸ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਗਈ ਆ। ਅੱਧੀ ਦਰਜਨ ਪੁਲਿਸ ਦੀਆਂ ਟੀਮਾਂ ਜਿਹੜੀਆਂ ਉਹ ਬਣਾਈਆਂ ਗਈਆਂ ਸੀਗੀਆਂ, ਜਿਨ੍ਹਾਂ ਦੇ ਵੱਲੋਂ ਇੱਕ ਹਫ਼ਤੇ ਤੋਂ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਸ਼ੱਕੀਆਂ ਦੀ ਗੁਪਤ ਤਰੀਕੇ ਦੇ ਨਾਲ ਪੈਰ ਨੱਪੀ ਜਾ ਰਹੀ ਸੀ। ਪੁਲਿਸ ਦੀ ਇੱਕ ਟੀਮ ਨੇ 7 ਜੂਨ ਜਿਹੜਾ ਜੀ ਕੱਲ ਕੋਈ ਜਿਹੜਾ ਸੀਗਾ 12:30 ਵਜੇ ਦੇ ਕਰੀਬ, ਪਰਸੋਂ ਮਾਫ ਕਰਨਾ, ਦੁਪਹਿਰੇ ਜਿਹੜਾ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਇੱਕ ਡੇਰਾ ਸਰਸਾ ਦੀ 45 ਮੈਂਬਰੀ ਕਮੇਟੀ ਦਾ ਇੱਕ ਸੀਨੀਅਰ ਮੈਂਬਰ ਜਿਹੜਾ ਉਹਨੂੰ ਚੁੱਕਿਆ। ਇਹ ਡਿਸਟ੍ਰਿਕਟ ਫਰੀਦਕੋਟ ਦਾ ਕੋਟਕਪੂਰੇ ਦਾ ਜਿਹੜਾ ਜੀ ਉਹ ਰਹਿਣ ਵਾਲਾ ਹੈ। ਔਰ ਜਿੰਨੇ ਇੱਕ ਸੂਤਰਾਂ ਦੀ ਖਬਰ ਹੈ ਉਹਦੇ ਮੁਤਾਬਕ ਕੋਟਕਪੂਰਾ ਦੇ ਇਹ ਜਿਹੜਾ ਡੇਰਾ ਆਗੂ ਆ, ਇਹਦੇ ਉੱਤੇ ਜਿਹੜੀ ਇਹਦੀ ਸਾਰੀ ਸੂਈ ਟਿਕੀ ਹੋਈ ਆ। ਜਦੋਂ ਕਿ ਕੁਝ ਹਫ਼ਤੇ ਪਹਿਲਾਂ ਬਰਗਾੜੀ ਦੇ ਲਾਗਲੇ ਪਿੰਡਾਂ ਦੇ 5-6 ਡੇਰਾ ਪ੍ਰੇਮੀ ਪੁਲਿਸ ਨੇ ਜਿਹੜੇ ਆ ਜੀ ਉਹ ਚੁੱਕੇ ਆ। ਪੁਲਿਸ ਨੇ ਉਹਨਾਂ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਜਿਹੜਾ ਜੀ ਉਹ ਛੱਡ ਦਿੱਤਾ। ਸ਼ਾਇਦ ਕਿਤੇ ਨਾ ਕਿਤੇ ਜਦੋਂ ਛੱਡਿਆ ਤੇ ਉਹਨਾਂ ਨੇ ਫਿਰ ਸੰਪਰਕ ਇਹਦੇ ਨਾਲ ਸਾਧਿਆ, ਜਿੱਥੋਂ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਕੋਈ ਸੂਚਨਾ ਇਹਦੇ ਸੰਬੰਧ ਦੇ ਵਿੱਚ ਜਿਹੜੀ ਜੀ ਉਹ ਹੱਥ ਲੱਗੀ ਆ। ਇਹ ਜਿਹੜਾ ਵਿਅਕਤੀ ਪੁਲਿਸ ਨੇ ਚੁੱਕਿਆ, ਇਹ ਕੋਟਕਪੂਰੇ ਵੈਸੇ ਰਹਿਣ ਵਾਲਾ। ਕੁਝ ਸਮਾਂ ਪਹਿਲਾਂ ਇਹ ਸਣੇ ਪਰਿਵਾਰ ਪਾਲਮਪੁਰ ਚਲੇ ਗਿਆ ਸੀਗਾ ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ, ਔਰ ਉੱਥੇ ਜਾ ਕੇ ਉਹਨੇ ਇੱਕ ਦੁਕਾਨ ਖੋਲ ਲਈ ਸੀ ਕਰਿਆਨੇ ਦੀ। ਪੁਲਿਸ ਨੂੰ ਉਹਦੇ ਬਾਰੇ ਕੋਈ ਸੂਹ ਨਹੀਂ ਸੀ ਲੱਗ ਰਹੀ। ਔਰ 2 ਹਫ਼ਤੇ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਦੇ ਵਿੱਚ ਇਹ ਫੇਰ ਆਇਆ। ਉੱਥੋਂ ਪੁਲਿਸ ਨੂੰ ਕੋਈ ਭਿਣਕ ਜਿਹੜੀ ਉਹ ਨਹੀਂ ਲੱਗੀ, ਔਰ ਉਸ ਤੋਂ ਬਾਅਦ ਇੰਨਾ ਪੁਲਿਸ ਨੂੰ ਪਤਾ ਲੱਗ ਗਿਆ ਕਿ ਉਹ ਇੱਥੇ ਆਇਆ ਤੇ ਨੇੜੇ ਤੇੜੇ ਜਿਹੜਾ ਜੀ ਉਹ ਕਿਤੇ ਰਹਿੰਦਾ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਚੁੱਕੇ ਗਏ, ਛੱਡ ਦਿੱਤੇ ਗਏ, ਉਹਨਾਂ ਤੋਂ ਕੁਝ ਜਿਹੜੀ ਹੈ ਜੀ ਉਹ ਜਾਣਕਾਰੀ ਪੁਲਿਸ ਨੂੰ ਜਿਹੜੀ ਹੈ ਜੀ ਉਹ ਮਿਲੀ, ਦੱਸੀ ਦੀ ਆ। ਔਰ ਬਠਿੰਡਾ ਇਲਾਕੇ ਦਾ ਇੱਕ ਬੰਦਾ ਜਿਹੜਾ ਸਰਸਾ ਡਿਸਟ੍ਰਿਕਟ ਦੀ ਪੁਲਿਸ ਨੇ ਜਿਹੜਾ ਉਹ ਚੁੱਕਿਆ ਸੀਗਾ, ਉਹਨੇ ਅਸਲ ਦੇ ਵਿੱਚ ਪੁਲਿਸ ਦਾ ਰਾਹ 15 ਜਿਹੜਾ ਜੀ ਉਹ ਕੀਤਾ ਦੱਸਿਆ ਜਾਂਦਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੋਟਕਪੂਰਾ ਦੇ ਜਿਹੜਾ ਡੇਰਾ ਆਗੂ ਦੇ ਵੱਲੋਂ ਕੋਈ ਨਿਰਦੇਸ਼ ਮਿਲਣ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਸੀਗੀਆਂ। ਯਾਦ ਹੋਣਾ ਕਿ 1 ਜੂਨ 15 ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਜਿਹੜਾ ਘਰ ਆ ਜੀ ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸੀ। 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ 110 ਪੱਤਰੇ ਪਾੜੇ ਹੋਏ ਮਿਲੇ ਸੀਗੇ। ਬਰਗਾੜੀ ਦੇ ਵਿੱਚ ਪੋਸਟਰ ਲੱਗੇ ਸੀਗੇ ਜਿਹਦੇ ਵਿੱਚ ਡੇਰਾ ਸਿਰਸਾ ਦਾ ਜ਼ਿਕਰ ਜਿਹੜਾ ਜੀ ਸੀਗਾ। ਹੁਣ ਦੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ, ਇਹ ਜਿਹੜੇ ਅਹਿਮ ਸਬੂਤ ਜਿਨ੍ਹਾਂ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜਾ ਰਿਹਾ, ਇਸ ਜਾਂਚ ਤੋਂ ਬਾਅਦ ਗਾਂ ਕਿੰਨਾ ਕੁ ਜਿਹੜਾ ਜੀ ਉਹ ਤੁਰਦੇ ਆ। ਇੱਕ ਦੂਜਾ ਜਿਹੜਾ ਇਹਦੇ ਵਿੱਚ ਇੱਕ ਬਹੁਤ ਅਹਿਮ ਜਿਹੜੀ ਗੱਲ ਹੈ ਨਾ ਜੀ ਉਹ ਵੇਖਣ ਵਾਲੀ ਇਹ ਰਹੂਗੀ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਜਿਹੜਾ ਇੱਕ ਬੰਬ ਧਮਾਕਾ ਹੋਇਆ ਸੀਗਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ, ਉਹਦੀ ਜਿਹੜੀ ਛਾਣਬੀਣ ਸੀ ਬੜੀ ਤੇਜ਼ੀ ਦੇ ਨਾਲ ਤੁਰੀ। ਕਾਰ ਕਿੱਥੋਂ ਆਈ, ਕਿੱਥੇ ਪੇਂਟ ਹੋਈ, ਕੀ ਹੋਇਆ, ਔਰ ਉਹ ਛਾਣਬੀਣ ਜਿਹੜੀ ਚਲਦੀ ਜਾ ਕੇ ਸਰਸਾ ਡੇਰੇ ਰੁਕ ਗਈ। ਉੱਥੇ ਉਹ ਫੋਨ ਜਿਹੜਾ ਸੀਗਾ ਜੀ ਸਵਿਚ ਆਫ ਹੋ ਗਿਆ, ਜਿਹੜੇ ਬੰਦੇ ਨੂੰ ਫੜਦੀ ਪੁਲਿਸ ਜਿਹੜੀ ਉਹ ਗਈ ਸੀ। ਉਦੋਂ ਬਾਅਦ ਉਸ ਜਾਂਚ ਦਾ ਕੀ ਬਣਿਆ ਕਿਸੇ ਨੂੰ ਕੁਝ ਨਹੀਂ ਪਤਾ। ਉਹ ਜਾਂਚ ਕਰਨ ਵਾਲੀ ਟੀਮ ਜਿਹੜੀ ਸੀ ਉਹ ਬਦਲ ਦਿੱਤੀ। ਦੇਖਿਆ ਜਾਵੇ ਤਾਂ ਹੁਣ ਇਹਦੇ ਵਿੱਚ ਇੱਕ ਸੀਨੀਅਰ ਆਫੀਸਰ ਜਿਹੜਾ ਸ਼ਾਮਲ ਹੈ ਇਸ ਜਿਹੜੇ ਸੁਰਾਗ ਲਾਉਣ ਦੇ ਵਿੱਚ। ਬੰਦਾ ਦੇਖੋ ਉਹ ਉਹੀ ਬੰਦਾ ਹੈ ਜੀ ਜਿਹਨੂੰ ਜਿਹੜਾ ਉੱਥੇ ਵੀ ਆਫੀਸਰ ਜਿਹੜਾ ਉਹ ਬੜਾ ਸਰਗਰਮ ਸੀ, ਪਰ ਉਦੋਂ ਬਦਲ ਦਿੱਤਾ ਗਿਆ। ਹੁਣ ਜਦੋਂ ਇਹ ਡੇਰੇ ਦਾ ਜਿਹੜਾ ਜੀ ਮੇਨ 45 ਮੈਂਬਰੀ ਜਿਹੜੀ ਕਮੇਟੀ ਉਹਦੇ ਚੋਂ ਵਿੱਚ ਇੱਕ ਚੁੱਕਿਆ ਗਿਆ ਤੇ ਬਿਨਾਂ ਕਿਸੇ ਸ਼ੱਕ ਦੇ ਸੂਈਆਂ ਫੇਰ ਜਾ ਕੇ ਉੱਥੇ ਸਰਸੇ ਅਟਕਣੀਆਂ ਨੇ। ਇਹ ਜਾਂਚ ਜਿਹੜੀ ਹੈ ਜੀ ਕਿੰਨੀ ਦੇਰ ਗਾਂਹ ਵਧੂਗੀ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੌੜ ਮੰਡੀ ਵਾਲੇ ਬੰਬ ਧਮਾਕੇ ਦੀ ਜਾਂਚ ਉੱਥੇ ਹੀ ਖੜ ਗਈ ਜਿੱਥੋਂ ਤੱਕ ਆਪਾਂ ਜਿਹੜੀਆਂ ਜੀ ਉਹ ਖਬਰਾਂ ਕਵਰ ਕੀਤੀਆਂ ਸੀ। ਉਹ ਬੰਦਾ ਅੰਦਰ ਵੜ ਕੇ ਉਹਨੂੰ ਅਸਮਾਨ ਖਾ ਗਿਆ ਜਾਂ ਧਰਤੀ ਨਿਕਲ ਗਈ, ਕੁਝ ਨਹੀਂ ਪਤਾ ਜੀ। ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਆ। ਤੇ ਅੱਗੇ ਡਿਫਾਲਟਰਾਂ ਦੀ ਜੇ ਲਿਸਟ ਦੇਖੀਏ, ਜੋ ਕਿਸਾਨਾਂ ਦੀ ਸੂਚੀ ਆ, ਉਸ ਦੇ ਵਿੱਚ 50 ਤੋਂ ਵੱਧ ਆਗੂਆਂ ਦੇ ਨਾਂ। ਕਦੇ ਜਿਹੜੇ ਪੰਜਾਬ ਇਹ ਰਾਜ ਸਹਿਕਾਰੀ ਬੈਂਕ ਦੇ ਵੱਖ-ਵੱਖ ਜਿਹੜੇ ਕੰਮਾਂ ਲਈ ਕਰਜ਼ੇ ਲੈਣ ਵਾਲੇ ਰਾਜਨੀਤਿਕ ਪਾਰਟੀਆਂ ਤੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਡਿਫਾਲਟਰ ਹੋਣ ਤੋਂ ਬਾਅਦ ਵੀ ਕਰਜ਼ੇ ਮੋੜਨ ਦਾ ਨਾਂ ਜਿਹੜਾ ਜੀ ਉਹ ਨਹੀਂ ਲਿਆ। ਜਿਹੜੇ ਨਵੇਂ ਬਣੇ ਮੰਤਰੀ ਨੇ, ਜਿਹਨਾਂ ਕੋਲ ਜੇਲ੍ਹ ਵਿਭਾਗ ਵੀ ਹੈ, ਸਹਿਕਾਰਤਾ ਵਿਭਾਗ ਵੀ ਹੈ, ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਵੱਲੋਂ ਸਖਤੀ ਦੇ ਐਲਾਨ ਤੋਂ ਪਿੱਛੋਂ ਅਗਰਾਹੀ ਦੇ ਵਿੱਚ ਕਾਫੀ ਤੇਜ਼ੀ ਜਿਹੜੀ ਆਈ ਆ।
ਤੇ ਹੁਣ ਤੱਕ 295 ਕਰੋੜ ਰੁਪਏ ਦੀ ਉਗਰਾਹੀ ਜਿਹੜੀ ਹੈ ਜੀ ਉਹ ਹੋ ਚੁੱਕੀ ਆ। ਪਰ ਇਹਦੇ ਬਾਵਜੂਦ ਡਿਫਾਲਟਰਾਂ ਦੇ ਵੱਲ ਅਜੇ ਵੀ ਜਿਹੜਾ ਜੀ ਉਹ ਵੱਡਾ ਜਿਹੜਾ ਬਕਾਇਆ ਉਹ ਹੈਗਾ ਜੀ। ਇਸ ਸੂਚੀ ਦੇ ਵਿੱਚ 50 ਤੋਂ ਵੱਧ ਡਿਫਾਲਟਰ ਕਿਸਾਨ ਆਗੂਆਂ ਤੇ ਸਰਗਰਮ ਵਰਕਰਾਂ ਦੇ ਨਾਂ ਨੇ ਜੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੀ ਇਹਦੇ ਵਿੱਚ ਸ਼ਾਮਲ ਹੈ ਜੀ। ਇਹਦੇ ਕੋਲੇ ਸਿਰਫ 11 ਕਨਾਲਾਂ ਜ਼ਮੀਨ ਹੈ ਔਰ ਬੈਂਕ ਦੀ ਨੀਤੀ ਦੇ ਮੁਤਾਬਕ ਛੋਟੇ ਕਿਸਾਨਾਂ ਦੇ ਵਿੱਚ ਉਹ ਸ਼ੁਮਾਰ ਹੈ ਔਰ ਉਹਦਾ ਨਾਂ ਸੂਚੀ ਦੇ ਵਿੱਚ ਨਹੀਂ ਸੀ ਚਾਹੀਦਾ, ਪਰ ਕਿਸਾਨ ਆਗੂ ਹੋਣ ਕਰਕੇ ਉਹਦਾ ਨਾਂ ਸ਼ਾਮਲ ਕੀਤਾ ਗਿਆ। ਉਹਨਾਂ ਨੇ ਮਕਾਨ ਦੀ ਮੁਰੰਮਤ ਦੇ ਵਾਸਤੇ 2007 ਦੇ ਵਿੱਚ 1.5 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਹੜਾ ਨਾਮ ਹੋਣ ਕਰਕੇ 3.5 ਲੱਖ ਹੋ ਗਿਆ। ਔਰ ਉਹ ਇਹ ਕਹਿੰਦਾ ਜੀ ਕਿ ਜਿਹੜੇ ਕਰਜ਼ਾ ਨਾ ਮੋੜਨ ਕਰਕੇ ਉਹਦੇ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਡਿਫਾਲਟਰ ਕਿਸਾਨਾਂ ਦੇ ਨਾਲ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਨਿਬੇੜਾ ਕਰਨ ਲਈ ਗੱਲਬਾਤ ਕਰਨੀ ਜਿਹੜੀ ਜੀ ਉਹ ਚਾਹੀਦੀ ਆ। ਉਹਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਮੋੜਨ ਤੋਂ ਨਹੀਂ ਰੋਕਦੇ, ਪਰ ਜਿਹੜੇ ਕਰਜ਼ਾ ਭਰ ਸਕਦੇ ਆ ਉਹਨਾਂ ਨੂੰ ਜਿਹੜੀ ਵਸੂਲੀ ਲਈ ਕਿਸਾਨਾਂ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਜੀ। ਇਹ ਵੀ ਕਿਹਾ ਗਿਆ ਸੀ ਕਿ ਪਿਛਲੇ ਦਿਨਾਂ ਦੇ ਦੌਰਾਨ ਵੱਡੇ ਡਿਫਾਲਟਰਾਂ ਦੇ ਕੋਲੋਂ ਉਗਰਾਹੀ ਕੀਤੀ ਗਈ ਆ ਔਰ ਕੁਝ ਹੋਰ ਜਿਹੜੇ ਨੇ ਉਹਨਾਂ ਤੋਂ ਕਰਨ ਦੀ ਤਿਆਰੀ ਆ। ਕਿਸਾਨ ਯੂਨੀਅਨਾਂ ਦੇ ਡਿਫਾਲਟਰ ਆਗੂ ਜਿਹੜੇ ਕਰਜ਼ਾ ਮੋੜਨ ਦੇ ਸਮਰੱਥ ਕਿਸਾਨਾਂ ਨੂੰ ਕਿਸ਼ਤਾਂ ਭਰਨ ਤੋਂ ਰੋਕਦੇ ਆ ਜੀ, ਤੇ ਉਹ ਨਾ ਜਿਹੜਾ ਜੀ ਉਹ ਰੋਕਣ, ਜਿੱਥੋਂ ਇਹ ਸਾਰਾ ਕੰਮ ਜਿਹੜਾ ਜੀ ਉਹ ਖਰਾਬ ਹੋਇਆ ਹੈ। ਜਿਹੜਾ ਸਹਿਕਾਰਤਾ ਵਿਭਾਗ ਹੈ ਉਹਨੇ ਡਿਫਾਲਟਰ ਸਿਆਸੀ ਤੇ ਕਿਸਾਨ ਆਗੂਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜੀ, ਪਰ ਇਹਦੇ ਵਿੱਚ ਕੁਝ ਖਾਮੀਆਂ ਜਿਹੜੀਆਂ ਜੀ ਉਹ ਕਹੀਆਂ ਜਾ ਰਹੀਆਂ ਨੇ। ਇਹਦੇ ਵਿੱਚ ਜਿਹੜੇ ਜੀ ਉਹ ਕਿਸਾਨ ਆਗੂ ਵੀ ਸ਼ਾਮਲ ਹੈ ਜਿਨ੍ਹਾਂ ਦੇ ਕੋਲੇ 2 ਏਕੜ ਤੋਂ ਘੱਟ ਜ਼ਮੀਨ ਹੈ। ਬੈਂਕ ਦੇ ਮੁਤਾਬਕ ਵੀ ਇਸ ਤਰ੍ਹਾਂ ਦੇ ਆਗੂਆਂ ਨੂੰ ਹੋਰ ਕਰਜ਼ਈ ਕਿਸਾਨਾਂ ਦੇ ਕਰਜ਼ਾ ਮੋੜਨ ਤੋਂ ਰੋਕਣ ਕਰਕੇ ਸੂਚੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜੇ ਉਗਰਾਹਾਂ ਯੂਨੀਅਨ ਦੇ ਨਾਲ ਸੰਬੰਧਿਤ ਸੁਨਾਮ ਬਲਾਕ ਦਾ ਹੈ ਜੀ ਸ਼ਾਹਪੁਰ ਕਲਾਂ ਦਾ ਗੁਰਮੇਲ ਸਿੰਘ, ਉਹ ਵੀ ਸ਼ਾਮਲ ਹੈ। ਉਹਦੇ ਕੋਲੇ 8 ਏਕੜ ਤੋਂ ਵੱਧ ਜ਼ਮੀਨ ਹੈ। ਉਹਨੇ 13,40,000 ਰੁਪਇਆ ਕਰਜ਼ਾ ਦੇਣਾ। 3 ਕਰਜ਼ੇ ਉਹਨੇ ਜਿਹੜਾ ਜੀ ਲਏ ਸੀ। ਯੂਨੀਅਨ ਮਾਨ ਦਾ ਮੀਆਂਪੁਰ ਪਿੰਡ ਤੋਂ ਬਲਦੇਵ ਸਿੰਘ ਹੈ। 2009 ਦੇ ਵਿੱਚ ਉਹਨੇ 9 ਲੱਖ ਰੁਪਇਆ ਕਰਜ਼ਾ ਲਿਆ ਸੀਗਾ, ਕੋਈ ਕਿਸ਼ਤ ਨਹੀਂ ਮੋੜੀ। 4,05,000 ਰੁਪਏ ਦਾ ਉਹ ਡਿਫਾਲਟਰ ਹੈ ਜੀ। ਕਿਸਾਨ ਯੂਨੀਅਨ ਡਕੌਂਦਾ ਦਾ ਬਲਬੀਰ ਸਿੰਘ ਡਿਫਾਲਟਰਾਂ ਦੇ ਵਿੱਚ ਹੈ ਜੀ। 10 ਏਕੜ ਜ਼ਮੀਨ ਦਾ ਮਾਲਕ ਹੈ। ਉਹਨੇ 3 ਸਾਲ ਪਹਿਲਾਂ 4.5 ਲੱਖ ਦਾ ਕਰਜ਼ਾ ਲਿਆ ਸੀ ਜਿਹੜਾ ਮੋੜਿਆ ਨਹੀਂ। ਭਾਰਤੀ ਕਿਸਾਨ ਯੂਨੀਅਨ ਰਾਜੇਵਾੜਾ ਦਾ ਗੁਰਨਾਮ ਸਿੰਘ, ਉਹਨੇ 14 ਦੇ ਵਿੱਚ 5 ਲੱਖ ਰੁਪਇਆ ਕਰਜ਼ਾ ਲੈ ਕੇ ਕੋਈ ਕਿਸ਼ਤ ਨਹੀਂ ਭਰੀ। 9 ਏਕੜ ਉਹਦੇ ਕੋਲੇ ਜ਼ਮੀਨ ਹੈ। ਲਹਿਰਾ ਗੱਗਾ ਬਕਾਲ ਬਲਾਕ ਦਾ ਰਾਜੇਵਾਲ ਗਰੁੱਪ ਦਾ ਆਗੂ ਬਲਵਿੰਦਰ ਸਿੰਘ ਹੈ ਜੀ। 13 ਦੇ ਵਿੱਚ ਉਹਨੇ 10 ਲੱਖ ਰੁਪਏ ਕਰਜ਼ਾ ਜਿਹੜਾ ਲਿਆ ਸੀਗਾ ਤੇ ਉਹ 5,17,000 ਰੁਪਏ ਦਾ ਡਿਫਾਲਟਰ ਜਿਹੜਾ ਜੀ ਉਹ ਹੋ ਗਿਆ। ਉਹਨੂੰ ਫੜਿਆ ਗਿਆ ਪਿਛਲੇ ਦਿਨੀ। ਮੌਕੇ ਤੇ ਉਹਨੇ 1 ਲੱਖ ਰੁਪਇਆ ਦੇ ਕੇ ਜਿਹੜਾ ਜੀ ਉਹ ਛੁੱਟਿਆ। ਬਾਕੀ 4,17,000 ਦੇ ਜਿਹੜੇ ਆ ਜੀ ਉਹ ਚੈੱਕ ਦਿੱਤੇ ਆ। ਉਹਦੇ ਕੋਲੇ 16 ਏਕੜ ਜ਼ਮੀਨ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਚੱਲੀ ਸੀ ਗੱਲ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ, ਜ਼ਰੂਰੀ ਹੈ ਜੀ ਉਹਦੇ ਵਿੱਚ ਵਿਚਾਰੇ ਉਹ ਨੇ ਜਿਹੜੇ ਮਾਤੜ ਨੇ, ਪਰ ਇਹ ਆਗੂ ਜਿਹੜੇ ਆ ਜੀ ਇਹ ਕੀ ਕਰ ਰਹੇ ਆ? ਇਹ ਇਸੇ ਕਰਕੇ ਇੰਨੀਆਂ ਜਿਹੜੀਆਂ ਜੀ ਉਹ ਯੂਨੀਅਨਾਂ ਬਣਾਈ ਬੈਠੇ ਆ, ਇੰਨੀਆਂ ਜਥੇਬੰਦੀਆਂ ਬਣਾਈ ਬੈਠੇ ਆ ਕਿ ਆਪ ਜਿਹੜਾ ਜੀ ਉਹ ਖੁਦ ਡਿਫਾਲਟਰ ਨੇ ਔਰ ਦੂਜਿਆਂ ਨੂੰ ਇਸ ਕਰਕੇ ਰੋਕਦੇ ਆ ਕਿ ਇਹਨਾਂ ਦੇ ਪਿੱਛੇ ਵੀ ਕੋਈ ਨਾ ਆਵੇ। ਜੀ ਜੀ। ਤੇ ਅੱਗੇ ਆਪਾਂ ਇੱਕ ਬੇਬੀ ਕਿਲਰ ਦੀ ਗੱਲ ਕਰਦੇ ਹਾਂ ਜਿਸ ਦੀ ਮੌਤ ਹੋ ਗਈ ਪਟਿਆਲਾ ਜੇਲ੍ਹ ਦੇ ਵਿੱਚ, ਪਰ ਉਸ ਦੀ ਲਾਸ਼ ਲੈਣ ਲਈ ਕੋਈ ਨਹੀਂ ਪਹੁੰਚਾ। ਐਕਚੁਅਲੀ ਇਹ ਬੜਾ ਕੇਸ ਫੇਮਸ ਹੋਇਆ ਸੀਗਾ। ਇਹਨੇ ਐਕਚੁਅਲੀ 2 ਬੱਚੇ ਸੀਗੇ ਇਹਨਾਂ ਦੇ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਹਨਾਂ ਦਾ ਕਤਲ ਜਿਹੜਾ ਜੀ ਉਹ ਕਰ ਦਿੱਤਾ ਸੀਗਾ, ਜਿਹਦੇ ਕਰਕੇ ਇਹ ਜਿਹੜੀ ਜੀ ਉਤਰਿਆ ਸੀਗਾ। ਔਰ ਸਜ਼ਾ ਇਹਨੂੰ ਪਹਿਲਾਂ ਫਾਂਸੀ ਦੀ ਵੀ ਜਿਹੜੀ ਆ ਜੀ ਉਹ ਹੋਈ ਸੀਗੀ। ਦਰਬਾਰਾ ਸਿੰਘ ਇਹਦਾ ਨਾਮ ਸੀਗਾ। ਜਲੰਧਰ ਖੇਤਰ ਦੇ ਵਿੱਚ 15 ਬੱਚੀਆਂ ਤੇ 2 ਲੜਕਿਆਂ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਬਾਅਦ ਇਹਨੇ ਮਾਰ ਦਿੱਤਾ ਸੀਗਾ ਜੀ, ਇਸ ਤਰ੍ਹਾਂ ਦੋਸ਼ ਲੱਗੇ ਸੀ। ਇੱਕ ਕੇਸ ਦੇ ਵਿੱਚ ਜਨਵਰੀ 2008 ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਵੀ ਹੋਈ ਸੀ। ਫਾਂਸੀ ਵਾਲੇ ਕੇਸ ਦੇ ਵਿੱਚੋਂ ਹਾਈ ਕੋਰਟ ਨੇ ਉਹਨੂੰ ਅਗਸਤ 2009 ਨੂੰ ਬਰੀ ਕਰ ਦਿੱਤਾ ਸੀਗਾ, ਪਰ 1 ਦਹਾਕੇ ਤੋਂ ਪਟਿਆਲੇ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਉਹਨੂੰ 3 ਹੋਰ ਕੇਸਾਂ ਦੇ ਵਿੱਚ ਉਮਰ ਕੈਦ ਦੀਆਂ ਸਜ਼ਾਵਾਂ ਜਿਹੜੀਆਂ ਜੀ ਉਹ ਹੋਈਆਂ ਸੀਗੀਆਂ। ਇਹ ਦਰਬਾਰਾ ਸਿੰਘ ਜਿਹੜਾ 76 ਸਾਲਾਂ ਦਾ ਸੀਗਾ, ਇਹ ਪਿਛਲੇ ਦਿਨੀ ਇਹਦੀ ਮੌਤ ਹੋ ਗਈ ਪਟਿਆਲੇ ਦੀ ਜੇਲ੍ਹ ਦੇ ਵਿੱਚ। ਤਕਰੀਬਨ 4 ਦਿਨ ਤੋਂ ਜਿਹੜੀ ਹੈ ਜੀ ਇਹਦੀ ਡੈੱਡ ਬੋਡੀ ਇੱਥੇ ਹਸਪੀਟਲ ਦੇ ਵਿੱਚ ਪਈ ਸੀ। ਜੇਲ੍ਹ ਪ੍ਰਸ਼ਾਸਨ ਇਹਦੇ ਰਿਸ਼ਤੇਦਾਰਾਂ ਦੀ ਉਡੀਕ ਜਿਹੜਾ ਜੀ ਉਹ ਕਰਦਾ ਰਿਹਾ, ਲੱਭਦਾ ਰਿਹਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਤਕਰੀਬਨ ਜਦੋਂ ਤੋਂ ਇਹ ਜੇਲ੍ਹ ਦੇ ਵਿੱਚ ਸੀਗਾ 10 ਸਾਲ ਤੋਂ ਇਹਨੂੰ ਕੋਈ ਇਹਦਾ ਰਿਸ਼ਤੇਦਾਰ ਮਿਲਣ ਦੇ ਵਾਸਤੇ ਨਹੀਂ ਆਇਆ। ਇਹਦੀ ਜਿਹੜੀ ਪਤਨੀ ਹੈ ਉਹਨੂੰ ਜਿਹੜਾ ਜੀ ਲੱਭ ਕੇ ਉਹਦੇ ਤੱਕ ਅਪਰੋਚ ਕੀਤੀ ਗਈ ਆ, ਪਰ ਉਹਨੇ ਇਹਦੀ ਲਾਸ਼ ਲੈਣ ਤੋਂ ਨਾ ਕਰ ਦਿੱਤੀ ਪਤਨੀ ਨੇ। ਔਰ ਜਿਹਦੇ ਕਰਕੇ ਹੁਣ ਇਹਦਾ ਜਿਹੜਾ ਜੀ ਅੱਜ
पोस्टमार्टम करवाया जाऊगा और पोस्टमार्टम तो बाद जिहड़ी है जी जेल प्रशासन ने कहा कि वो अपने तौर के उत्ते इहदा अंतिम संस्कार जिहड़ा जी वो कर देणगे, क्योंकि किसी ने भी क्लेम नहीं की उहदी जिहड़ी जी वो डेड बॉडी। ਇਹ ਐਕਚੁਅਲੀ ਖਬਰ ਦੱਸਣ ਦਾ ਜਿਹੜਾ ਜੀ ਉਹ ਮਕਸਦ ਸਿਰਫ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕਰੂਰਤਾ ਵਾਲੇ ਗੁਨਾਹ ਜਿਹੜੇ ਜੀ ਉਹ ਕਰਦੇ ਆ ਉਹਨਾਂ ਦਾ ਅੰਤ, ਔਰ ਅੰਤ ਵੀ ਐਸਾ ਕਿ ਕੋਈ ਡੈਡ ਬੋਡੀ ਜਿਹੜੀ ਹੈ ਜੀ ਉਹ ਲੈਣ ਦੇ ਵਾਸਤੇ ਤਿਆਰ ਨਹੀਂ। 15 ਬੱਚੇ ਸਨ ਜਿਨ੍ਹਾਂ ਨੂੰ ਇਹਨੇ ਮਾਰਿਆ ਹੈ ਸੀ ਦਰਬਾਰਾ ਸਿੰਘ ਨੇ, ਔਰ ਜਦੋਂ ਖੁਦ ਦੁਨੀਆ ਦੇ ਤੋਂ ਗਿਆ ਤਾਂ ਉਦੋਂ ਕੋਈ ਉਹਨੂੰ ਫੂਕਣ ਵਾਲਾ ਵੀ ਕੋਈ ਜਿਹੜਾ ਜੀ ਉਹ ਨਹੀਂ ਮੌਜੂਦ ਹੈ ਜੀ। ਬੁਰੇ ਕੰਮਾਂ ਦੇ ਬੁਰੇ ਭੁਗਤਣੇ ਪੈਂਦੇ ਨੇ ਜੀ। ਤੇ ਅੱਗੇ ਆਪਾਂ ਕਠੂਆ ਕਾਂਡ ਦੀ ਗੱਲ ਕਰੀਏ ਤੇ ਗਵਾਹ ਅਦਾਲਤ ਤੱਕ ਨਹੀਂ ਪਹੁੰਚੇ ਤਾਂ ਅਦਾਲਤ ਖਫਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਹੈ ਜੀ ਅਦਾਲਤੀ ਪ੍ਰਕਿਰਿਆ ਇਹ ਚੱਲ ਰਹੀ ਹੈ ਜੀ ਇੱਥੇ ਪਠਾਨਕੋਟ ਦੇ ਵਿੱਚ, ਕਿਉਂਕਿ ਇਹ ਕੇਸ ਤਬਦੀਲ ਹੋ ਗਿਆ ਸੀਗਾ ਪਠਾਨਕੋਟ ਦੇ ਵਿੱਚ। 8 ਸਾਲਾਂ ਦੀ ਬੱਚੀ ਦੇ ਨਾਲ ਜਿਹੜਾ ਜ਼ਬਰ ਜਨਾਹ ਤੇ ਉਹਦੀ ਹੱਤਿਆ ਕੀਤੀ ਜਾਣ ਤੋਂ ਬਾਅਦ ਜਿਹਨੇ ਹਿਲਾ ਕੇ ਰੱਖ ਦਿੱਤਾ ਸੀਗਾ ਜੀ ਸਾਰਾ ਢਾਂਚਾ। ਇਹਦੇ ਕੇਸ ਦੇ ਵਿੱਚ ਦੋਸ਼ ਤੈਅ ਹੋਣ ਤੋਂ ਬਾਅਦ ਗਵਾਹੀਆਂ ਦਾ ਅਮਲ ਜਿਹੜਾ ਜੀ ਉਹ ਸ਼ੁਰੂ ਹੋਣਾ ਸੀਗਾ, ਪਰ ਪੂਰਾ ਦਿਨ ਇੱਕ ਵੀ ਗਵਾਹ ਜਿਹੜਾ ਜੀ ਉਹ ਡਿਸਟ੍ਰਿਕਟ ਸੈਸ਼ਨ ਜੱਜ ਜਿਹੜੇ ਡਾਕਟਰ ਤੇਜਵਿੰਦਰ ਸਿੰਘ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਨਹੀਂ ਪੇਸ਼ ਹੋਇਆ, ਜਦੋਂ ਕਿ ਗਵਾਹਾਂ ਨੂੰ ਅਦਾਲਤ ਦੇ ਵਿੱਚ ਲਿਆਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਇਸਤਗਾਸੇ ਦੀ ਜਿਹੜੀ ਉਹ ਹੁੰਦੀ ਆ। ਇਸ ਮਾਮਲੇ ਦੀ ਸੁਣਵਾਈ ਦੇ ਵਿੱਚ ਪੈਰਵੀ ਕਰਨ ਵਾਲੇ ਐਡਵੋਕੇਟ ਤਾਂ ਪਹੁੰਚੇ, ਪਰ ਜਿਨ੍ਹਾਂ ਨੂੰ ਗਵਾਹਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਅਦਾਲਤ ਦੇ ਵਿੱਚ ਨਹੀਂ ਆਇਆ, ਜਾਂ ਇਹ ਨਹੀਂ ਪਤਾ ਜੀ ਕਿ ਆਉਣ ਨਹੀਂ ਦਿੱਤੇ। ਕੀ ਹੋਇਆ? ਅਦਾਲਤ ਨੇ ਇਹਦਾ ਬਹੁਤ ਜਿਹੜਾ ਜੀ ਬੁਰਾ ਮਨਾਇਆ, ਔਰ ਜਿਹੜੇ ਜੱਜ ਨੇ ਸੈਸ਼ਨ ਜੱਜ ਨੇ ਉਹਨਾਂ ਨੇ ਜਿਹੜੇ SSP ਕ੍ਰਾਈਮ ਬ੍ਰਾਂਚ ਹੈ ਜੰਮੂ ਉਹਨੂੰ 11 ਤਰੀਕ ਭਾਵ ਕਿ ਸੋਮਵਾਰ ਨੂੰ ਹੁਣ ਡਿਸਟ੍ਰਿਕਟ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਆ ਕਿ ਉਹਨਾਂ ਦੀ ਜਵਾਬਦੇਹੀ ਇਸ ਮਾਮਲੇ ਦੇ ਉੱਤੇ ਜਿਹੜੀ ਬਣਦੀ ਆ ਕਿ ਉਹ ਗਵਾਹਾਂ ਨੂੰ, ਕਿਉਂਕਿ ਲਿਆਉਣਾ ਪੁਲਿਸ ਦਾ ਜਿਹੜਾ ਜੀ ਉਹ ਕੰਮ ਹੁੰਦਾ ਕਿ ਉਹਨੇ ਉਹਨਾਂ ਤੱਕ ਪਹੁੰਚਾਇਆ ਨਹੀਂ ਜਿਹੜਾ ਜੀ ਸੰਮਨ ਵਗੈਰਾ, ਜਾਂ ਉਹਨਾਂ ਨੇ ਇਸ ਚੀਜ਼ ਨੂੰ ਅਣਗੌਲਿਆ ਕੀਤਾ, ਜਾਂ ਉਹਨਾਂ ਨੇ ਈਜ਼ੀ ਲਿਆ ਕਿ ਕੋਈ ਫਰਕ ਨਹੀਂ ਪੈਂਦਾ, ਭਾਵ ਕਿ ਲਮਕਾਉਣਾ ਜਿਹੜਾ ਜੀ ਕੇਸ ਇਹ ਲੰਬਾ ਜਿਹੜਾ ਜੀ ਉਹ ਚੱਲੇ, ਇਸ ਕਰਕੇ ਨਹੀਂ ਆਉਣ ਦਿੱਤੇ। ਕੀ ਕਾਰਨ ਹੈ? ਸੋ ਹੁਣ ਜਿਹੜੇ SSP ਕ੍ਰਾਈਮ ਬ੍ਰਾਂਚ ਜੰਮੂ ਨੇ ਉਹਨੂੰ ਆ ਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਜਿਹੜਾ ਜੀ ਉਹ ਦੇਣਾ ਪਊਗਾ। ਇਸ ਸਾਰੇ ਕਾਸੇ ਦੇ ਬਾਰੇ ਦੇ ਵਿੱਚ DGP ਜੰਮੂ ਕਸ਼ਮੀਰ ਨੂੰ ਵੀ ਜਾਣੂ ਜਿਹੜਾ ਜੀ ਉਹ ਕਰਾਉਣ ਦੇ ਹੁਕਮ ਅਦਾਲਤ ਨੇ ਜਿਹੜੇ ਆ ਜੀ ਉਹ ਦਿੱਤੇ ਆ। ਜਿਹੜੇ 7 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਜਿਹੜਾ ਸੀਗਾ ਜੀ ਉਹ ਬਹੁਤ ਪੁਲਿਸ ਫੋਰਸ ਦੇ ਨਾਲ ਜਿਹੜਾ ਇੱਥੇ ਲਿਆਂਦਾ ਗਿਆ। ਮਾਮਲੇ ਦੇ ਵਿੱਚ 221 ਗਵਾਹ ਜਿਹੜੇ ਆ ਜੀ ਉਹ ਰੱਖੇ ਗਏ ਆ। ਇਹਦੇ ਵਿੱਚੋਂ 17 ਗਵਾਹ ਸੀਗੇ ਜਿਨ੍ਹਾਂ ਨੂੰ ਪੇਸ਼ ਹੋਣ ਦੇ ਵਾਸਤੇ ਸੰਮਨ ਕੀਤਾ ਗਿਆ ਸੀ, ਕੋਈ ਵੀ ਉਹਨਾਂ ਦੇ ਵਿੱਚੋਂ ਨਹੀਂ ਆਇਆ ਜੀ। ਤੇ ਅਗਲੀ ਗੱਲ ਕਰਦੇ ਹਾਂ ਜੀ KS ਮੱਖਣ ਦੀ। ਉਸ ਦੀ ਹਾਜ਼ਰੀ ਦੇ ਵਿੱਚ ਉਸਦੇ ਬੰਦਿਆਂ ਵੱਲੋਂ ਇੱਕ ਬੰਦੇ ਦਾ ਕਟਾਪਾ। ਕੁਛ ਨਾ ਕੁਛ ਮਾਮਲਾ ਇਸ ਤਰ੍ਹਾਂ ਦਾ ਰਹਿੰਦਾ ਹੀ ਹੈ ਜੀ, ਜਿਹੜਾ ਕਿ KS ਮੱਖਣ ਨੂੰ ਵੀ ਖਬਰਾਂ ਦੇ ਵਿੱਚ ਜਿਹੜਾ ਉਹ ਰੱਖਦਾ ਜੀ। ਆਦਮਪੁਰ ਦੇ ਏਰੀਏ ਦੇ ਵਿੱਚ ਜਥੇਦਾਰ KS ਮੱਖਣ ਅਕਾਲੀ ਆਗੂ ਜਿਹੜੇ ਜੀ ਉਹਦੇ ਤੋਂ ਪੈਸੇ ਵਾਪਸ ਮੰਗਣ ਕਰਕੇ ਉਹਦੇ ਸਾਥੀਆਂ ਨੇ ਰਮੇਸ਼ ਕੁਮਾਰ ਨਾਹਰ ਨਾਂ ਦੇ ਬੰਦੇ ਦਾ ਕੁਟਾਪਾ ਜਿਹੜਾ ਜੀ ਕਰਤਾ। ਉਹ ਸਖਤ ਜ਼ਖਮੀ ਹਾਲਤ ਦੇ ਵਿੱਚ ਇਹ ਹਸਪੀਟਲ ਦਾਖਲ ਹੈ। ਜ਼ਖਮੀ ਜਿਹੜਾ ਰਮੇਸ਼ ਕੁਮਾਰ ਨਾਹਰ ਹੈ, ਮਿੱਠਾਪੁਰ ਜਲੰਧਰ ਦਾ ਰਹਿਣ ਵਾਲਾ ਹੈ, ਉਹ ਕਹਿੰਦਾ ਹੈ ਕਿ ਉਹਨੂੰ ਬਾਹਰ ਲਿਜਾਣ ਦੇ ਵਾਸਤੇ KS ਮੱਖਣ, ਜਿਹਦਾ ਅਸਲੀ ਨਾਮ ਕੁਲਦੀਪ ਸਿੰਘ ਹੈ, ਉਹਨੇ ਜਿਹੜਾ ਜੀ ਸ਼ੰਕਰ ਨਕੋਦਰ ਜਿਹੜਾ ਜੀ ਉਹਨੂੰ 1.5 ਸਾਲ ਪਹਿਲਾਂ ਉਹਦੇ ਤੋਂ 10 ਲੱਖ ਰੁਪਈਆ ਜਿਹੜਾ ਜੀ ਉਹ ਲਿਆ ਸੀਗਾ। ਔਰ ਉਹਨੇ ਦੋਸ਼ ਇਹ ਲਾਇਆ ਕਿ KS ਮੱਖਣ ਨੇ ਨਾ ਤਾਂ ਉਹਨੂੰ ਬਾਹਰ ਭੇਜਿਆ, ਨਾ ਉਹਨੂੰ ਪੈਸੇ ਵਾਪਸ ਕੀਤੇ, ਔਰ ਜਿਹੜਾ ਗਾਇਕ ਸੀਗਾ ਉਹਨੇ ਉਹਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਉਹ ਕਹਿੰਦਾ ਜਿਹੜਾ ਰਮੇਸ਼ ਕੁਮਾਰ ਨਾਹਰ ਹੈ, ਉਹ ਕਹਿੰਦਾ ਕਿ ਉਹਨੂੰ ਜਦੋਂ ਪਤਾ ਲੱਗਾ KS ਮੱਖਣ ਜਿਹੜਾ ਜੀ ਇੱਥੇ ਸੰਤ ਸਰਵਣ ਦਾਸ ਦੀ ਬਰਸੀ ਦੇ ਸੰਬੰਧ ਦੇ ਵਿੱਚ ਜਿਹੜਾ ਜੀ ਉਹ ਆਇਆ ਹੋਇਆ ਸਮਾਗਮ, ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ, ਉਹ ਉੱਥੇ ਜਿਹੜਾ ਜੀ ਪਹੁੰਚ ਗਿਆ। ਉਹਨੇ ਜਾ ਕੇ ਉੱਥੇ ਗੱਲ ਕਰਨੀ ਚਾਹੀ ਤਾਂ ਉਹਨੇ ਗੱਲ ਕਰਨ ਤੋਂ ਨਾ ਜਿਹੜੀ ਜੀ ਉਹ ਕਰਤੀ। ਉਸ ਤੋਂ ਬਾਅਦ ਉਹਨੇ ਆਦਮਪੁਰ ਦੇ ਵਿੱਚ KS ਮੱਖਣ ਨੂੰ ਜਿਹੜਾ ਜੀ ਪੁੱਛਣਾ ਚਾਹਿਆ ਵੀ ਉਹਦੇ ਪੈਸੇ ਹੀ ਵਾਪਸ ਕਰ ਦੇ, ਤਾਂ ਉਹਦੇ ਨਾਲ ਜਿਹੜੇ ਬੰਦੇ ਸੀਗੇ ਉਹਨਾਂ ਨੇ ਇਸ ਬੰਦੇ ਨੂੰ ਫੜ ਕੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਔਰ ਉਹ ਸਖਤ ਜ਼ਖਮੀ ਜਿਹੜਾ ਜੀ ਹੋ ਗਿਆ। ਹਸਪੀਟਲ ਦੇ ਵਿੱਚ ਇਸ ਵੇਲੇ ਉਹ ਹੈ। ਜਿਹੜਾ ਅਕਾਲੀ ਆਗੂ ਗਾਇਕ KS ਮੱਖਣ ਹੈ, ਉਹਨੇ ਜਿਹੜਾ ਜੀ ਰਮੇਸ਼ ਕੁਮਾਰ ਨਾਹਰ ਨੂੰ ਉਹਨੇ ਕਿਹਾ ਕਿ ਉਹਨੇ ਰਮੇਸ਼ ਕੁਮਾਰ ਨਾਹਰ ਨੂੰ ਅਦਾਲਤ ਦੇ ਰਾਹੀਂ 2 ਲੱਖ ਰੁਪਈਏ ਦਿੱਤੇ ਤੇ 1 ਲੱਖ
60,000 ਰੁਪਈਏ ਵੀ ਜਿਹੜੇ ਦੀ ਉਹ ਦੇ ਦਿੱਤੇ ਜਾਣਗੇ। ਇਹਦਾ ਮਤਲਬ ਇਹ ਇੱਕ ਤਾਂ ਗੱਲ ਇਹ ਆ ਕਿ ਉਹਨੇ KS ਮੱਖਣ ਨੇ ਉਹ ਤੋਂ 10 ਲੱਖ ਰੁਪਈਆ ਲਿਆ ਬਾਹਰ ਭੇਜਣ ਦਾ। ਨਾ ਤਾਂ ਉਹ ਟਰੈਵਲ ਏਜੰਟ ਹੈ ਜਾਂ ਫਿਰ ਉਹ ਇਮੀਗ੍ਰੇਸ਼ਨ ਜਿਹੜਾ ਦੀ ਉਹ ਏਜੰਟ ਹੈ ਜਿਹੜਾ ਲਿਜਾਣਾ ਚਾਹੁੰਦਾ ਸੀ। ਕਿਵੇਂ ਲਿਜਾਣਾ ਚਾਹੁੰਦਾ ਸੀ ਇਹ ਨਹੀਂ ਪਤਾ। ਜੇ ਉਹਨੇ ਅਦਾਲਤ ਦੇ ਰਾਹੀਂ ਉਹਦੇ ਕੁਝ ਪੈਸੇ ਜਿਹੜੇ ਵਾਪਸ ਕੀਤੇ ਆ 2 ਲੱਖ ਰੁਪਈਏ ਜਾਂ 1,60,000 ਰੁਪਈਆ ਹੋਰ ਦੇਣ ਦੀ ਗੱਲ ਜਿਹੜੀ ਇਹਦੀ ਕਹਿੰਦਾ ਕਿ ਉਹ ਵੀ ਦੇ ਦਿੱਤੇ ਜਾਣਗੇ। ਇਹਦਾ ਮਤਲਬ ਲੈਣ ਦੇਣ ਤਾਂ ਪੈਸਿਆਂ ਦਾ ਜਿਹੜਾ ਜੀ ਉਹ ਕੀਤਾ। KS ਮੱਖਣ ਜਿਹੜਾ ਜੀ ਉਹਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਇਹ ਵੀ ਕਿਹਾ ਜੀ ਕਿ ਰਮੇਸ਼ ਕੁਮਾਰ ਨੇ ਪਹਿਲਾਂ ਉਹਦੇ ਨਾਲ ਦਰਾਵਾਂ ਦੇ ਵਿੱਚ ਵਾਰ ਕੀਤਾ, ਬਾਅਦ ਦੇ ਵਿੱਚ ਆਦਮਪੁਰ ਜਿਹੜਾ ਜੀ ਘੇਰ ਕੇ ਉਹਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਸੀ। ਹੁਣ ਇੱਕ ਜਾਣੇ ਨੇ ਹਮਲਾ ਕਰਨਾ ਸੀ ਜਾਂ ਜਿੰਨੇ ਇੱਕ ਬਾਉਂਸਰ ਵਗੈਰਾ ਨਾਲ KS ਮੱਖਣ ਲਈ ਫਿਰਦਾ ਜੀ ਉਹਨਾਂ ਨੇ ਹਮਲਾ ਕਰਨਾ ਸੀਗਾ। ਉਹ ਇਕੱਲਾ ਸੀਗਾ ਔਰ ਉਹਨੂੰ ਜਿਹੜਾ ਜੀ ਕੁੱਟਿਆ ਮਾਰਿਆ ਗਿਆ। ਹਾਲਾਂਕਿ KS ਮੱਖਣ ਕਹਿੰਦਾ ਇਹ ਤਾਂ ਉਹਦੇ ਫੈਨ ਸੀਗੇ ਜੀ ਜਿਨ੍ਹਾਂ ਨੇ ਕੁੱਟ ਦਿੱਤਾ, ਉਹਦੇ ਬੰਦਿਆਂ ਨੇ ਨਹੀਂ ਕੁੱਟਿਆ। ਫੈਨ ਜਿਹੜੇ ਆ ਜੀ ਕਿਸੇ ਨੂੰ ਏਦਾਂ ਪੈਸੇ ਜਿਹਦੇ ਦੇਣੇ ਹੋਣ ਉਹਨੂੰ ਕਿੰਨੇ ਕੁੱਟਦੇ ਨੇ, ਅੱਜ ਤੱਕ ਤਾਂ ਕੋਈ ਹੋਰ ਮਿਸਾਲ ਜਿਹੜੀ ਜੀ ਪੜੀ ਨਹੀਂ ਕਦੀ। ਬਿਲਕੁਲ ਜੀ, ਫੈਨਾਂ ਵਾਲਾ ਮਾਮਲਾ ਤਾਂ ਨਹੀਂ ਬਹੁਤਾ ਸਾਹਮਣੇ ਆਇਆ ਕਦੇ ਵੀ। ਚਲੋ KS ਮੱਖਣ ਦੇ ਫੈਨ ਵੀ ਜ਼ਿਆਦਾ ਆ ਨਾ। ਅਤੇ ਅੱਗੇ ਆਪਾਂ ਖਿਡਾਰੀਆਂ ਬਾਰੇ ਫੈਸਲੇ ਦੀ ਗੱਲ ਕਰਦੇ ਹਾਂ। ਹਰਿਆਣੇ ਦੀ ਸਰਕਾਰ ਨੇ ਉਸ ਨੂੰ ਵਾਪਸ ਲੈਣਾ ਪਿਆ ਉਹ ਫੈਸਲਾ। ਐਕਚੁਅਲੀ ਜੀ ਇਹ ਵਿਵਾਦਿਤ ਫੈਸਲਾ ਲੈ ਲਿਆ ਸੀਗਾ ਹਰਿਆਣੇ ਦੀ ਸਰਕਾਰ ਨੇ। ਔਰ ਹਰਿਆਣੇ ਦੀ ਸਰਕਾਰ ਨੇ ਸਰਕਾਰੀ ਨੌਕਰੀ ਕਰਨ ਵਾਲੇ ਜਿਹੜੇ ਖਿਡਾਰੀ ਸੀ ਉਹਨਾਂ ਨੂੰ ਇਹ ਕਿਹਾ ਕਿ ਜੇ ਉਹ ਕਿਸੇ ਪ੍ਰੋਫੈਸ਼ਨਲ ਸਪੋਰਟਸ ਦੇ ਵਿੱਚ ਹਿੱਸਾ ਲੈਂਦੇ ਆ ਜਾਂ ਕਿਸੇ ਕੰਪਨੀ ਦਾ ਜਿਹੜਾ ਇਸ਼ਤਿਹਾਰ ਕਰਦੇ ਆ ਤਾਂ ਉਹਦੀ ਕਮਾਈ ਦਾ 33% ਹਿੱਸਾ ਜਿਹੜਾ ਖੇਡ ਮੰਤਰਾਲਾ ਹੈ ਹਰਿਆਣੇ ਦਾ ਉਹਨੂੰ ਦੇਣਾ ਪਊਗਾ ਉਹਨਾਂ ਨੂੰ। ਔਰ ਇਸ ਪੈਸੇ ਦਾ ਇਸਤੇਮਾਲ ਖੇਡਾਂ ਤੇ ਖਿਡਾਰੀਆਂ ਦੇ ਵਿਕਾਸ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਹਦੇ ਵਾਸਤੇ ਸਪੋਰਟਸ ਐਂਡ ਯੂਥ ਅਫੇਅਰ ਡਿਪਾਰਟਮੈਂਟ ਨੇ ਇੱਕ ਨੋਟੀਫਿਕੇਸ਼ਨ ਵੀ ਜਿਹੜਾ ਜੀ ਉਹ ਕੱਲ ਜਾਰੀ ਕਰ ਦਿੱਤਾ ਸੀਗਾ। ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਇਹਦਾ ਉਸੇ ਵੇਲੇ ਜਿਹੜਾ ਜੀ ਇਹਦਾ ਰਿਐਕਸ਼ਨ ਆਉਣਾ ਸ਼ੁਰੂ ਹੋ ਗਿਆ। ਰੈਸਲਰ ਯੋਗੇਸ਼ਵਰ ਦੱਤ, ਬਬੀਤਾ ਫੋਗਾਟ, ਸੁਸ਼ੀਲ ਕੁਮਾਰ ਵਰਗੇ ਜਿਹੜੇ ਐਥਲੀਟ ਸੀਗੇ ਉਹਨਾਂ ਨੇ ਇਸ ਫੈਸਲੇ ਦਾ ਤੁਰੰਤ ਵਿਰੋਧ ਕੀਤਾ। ਔਰ ਵਿਰੋਧ ਇੱਕਦਮ ਇੰਨਾ ਵੱਧ ਗਿਆ ਦੁਪਹਿਰ ਤੱਕ ਕਿ ਸ਼ਾਮ ਹੋਣ ਤੋਂ ਪਹਿਲਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰਾਂ ਨੂੰ ਇਸ ਮਾਮਲੇ ਦੇ ਉੱਤੇ ਬਿਆਨ ਦੇਣਾ ਪੈ ਗਿਆ, ਜ਼ੁਬਾਨ ਖੋਲ੍ਹਣੀ ਪੈ ਗਈ। ਇਹ ਕਹਿਤਾ ਕਿ ਇਸ ਫੈਸਲੇ ਨੂੰ ਫਿਲਹਾਲ ਜਿਹੜਾ ਜੀ ਉਹ ਰੋਕ ਲਿਆ ਗਿਆ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਖਿਡਾਰੀ ਜਿਹੜੇ ਨੇ ਉਹਨਾਂ ਦੀ ਰਾਏ ਜਿਹੜੀ ਆ ਉਹ ਸੁਣੀ ਜਾਊਗੀ। ਕੋਈ ਜਿਹੜੀ ਕੰਟਰੋਵਰਸੀ ਹੋਈ ਆ ਔਰ ਇਸ ਗੱਲ ਨੂੰ ਲੈ ਕੇ ਹੋਈ ਆ ਕਿ ਕੋਈ ਖਿਡਾਰੀ ਪ੍ਰਦੇਸ਼ ਦੇ ਵਿੱਚ ਸਰਕਾਰੀ ਨੌਕਰੀ ਕਰਦਿਆਂ ਹੋਇਆਂ ਬਿਨਾਂ ਜਿਹੜੀ ਤਨਖਾਹ ਤੋਂ ਛੁੱਟੀ ਲੈ ਕੇ ਪ੍ਰੋਫੈਸ਼ਨਲ ਖੇਡ ਖੇਡਦਾ ਜਾਂ ਇਸ਼ਤਿਹਾਰ ਕਰਦਾ ਤਾਂ ਉਹਨੂੰ ਕਮਾਈ ਦਾ 33% ਹਿੱਸਾ ਹਰਿਆਣਾ ਸਟੇਟ ਸਪੋਰਟਸ ਕਾਉਂਸਲ ਨੂੰ ਜਿਹੜਾ ਦੀ ਉਹ ਦੇਣਾ ਪਊਗਾ। ਜੇ ਖਿਡਾਰੀ ਔਨ ਡਿਊਟੀ ਬਿਨਾਂ ਵਿਭਾਗ ਦੀ ਮਨਜ਼ੂਰੀ ਦੇ ਪ੍ਰੋਫੈਸ਼ਨਲ ਖੇਡ ਖੇਡਦਾ ਕੋਈ ਇਸ਼ਤਿਹਾਰ ਕਰਦਾ ਤੇ ਉਹਨੂੰ ਪੂਰੀ ਕਮਾਈ ਹਰਿਆਣਾ ਸਟੇਟ ਸਪੋਰਟਸ ਕਾਉਂਸਲ ਨੂੰ ਜਿਹੜੀ ਆ ਜੀ ਉਹ ਦੇਣੀ ਪਊਗੀ। ਦੇਖਿਆ ਜਾਵੇ ਤਾਂ ਕਿੰਨੇ ਕੁ ਜਿਹੜੇ ਦੀ ਖਿਡਾਰੀ ਪੈਦਾ ਕਰ ਰਿਹਾ ਮੁਲਕ। ਹਾਂ, ਇੰਨਾ ਜ਼ਰੂਰ ਹੈ ਕਿ ਹਰਿਆਣੇ ਦੀਆਂ ਪਾਲਿਸੀਜ਼ ਐਕਚੁਅਲੀ ਇਹ ਪਾਲਿਸੀਜ਼ ਦੇਖੋ ਜੇ ਪਾਰਟੀ ਦੀ ਗੱਲ ਨਾ ਹੋਵੇ ਤਾਂ ਕਮ ਸੇ ਕਮ ਜਿਹੜੀ ਪਿਛਲੀ ਸਰਕਾਰ ਸੀਗੀ ਆਪਣੇ ਹੁੱਡਾ ਸਾਹਿਬ ਵਾਲੀ ਉਹਨਾਂ ਦੀਆਂ ਜਿਹੜੀਆਂ ਕੁਝ ਪਾਲਿਸੀਜ਼ ਸੀਗੀਆਂ ਜਿਹਦੇ ਕਰਕੇ ਹਰਿਆਣੇ ਦੇ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਦੇ ਵੀ ਜਿਹੜੇ ਉਹਨਾਂ ਨੇ ਜਾ ਕੇ ਹਰਿਆਣੇ ਦੀ ਤਰਫੋਂ ਖੇਡਣਾ ਸ਼ੁਰੂ ਕੀਤਾ। ਹਰਿਆਣਵੀ ਖਿਡਾਰੀ ਵੀ ਇਹਦੇ 'ਚ ਬਹੁਤ ਵੱਡੀ ਗਿਣਤੀ 'ਚ ਨੇ, ਸਾਰੇ ਪੰਜਾਬੀ ਨਹੀਂ, ਬਹੁਤ ਸਾਰੇ ਹਰਿਆਣਵੀ ਨੇ। ਉਹ ਇਸ ਕਰਕੇ ਇੱਕ ਪਾਲਿਸੀਜ਼ ਸੀਗੀਆਂ ਔਰ ਸਰਕਾਰ ਨੇ ਨੌਕਰੀਆਂ ਦੇ ਵਾਅਦੇ ਜਿਹੜੇ ਜੀ ਉਹ ਕੀਤੇ ਸੀਗੇ। ਹੁਣ ਜੇ ਕੋਈ ਖਿਡਾਰੀ ਆਪਣੇ ਦਮ ਦੇ ਉੱਤੇ ਮੈਡਲ ਜਿੱਤ ਕੇ ਲਿਆਉਂਦਾ ਸਰਕਾਰ ਫੇਰ ਉਹਦੀ ਮਦਦ ਕਰਦੀ ਆ, ਸਰਕਾਰ ਫੇਰ ਉਹਨੂੰ ਨੌਕਰੀ ਦਿੰਦੀ ਆ, ਸਰਕਾਰ ਫੇਰ ਉਹਨੂੰ ਫਾਈਨੈਂਸ਼ੀਅਲ ਹੈਲਪ ਕਰਦੀ ਆ। ਜੇ ਉਦੋਂ ਬਾਅਦ ਉਹਨੇ ਇਸ਼ਤਿਹਾਰ ਜਿਹੜਾ ਜੀ ਉਹ ਕਰ ਲਿਆ, ਕਿਉਂਕਿ ਅਕਸਰ ਵਡੇਪੇ ਦੇ ਵਿੱਚ ਇਹ ਖਿਡਾਰੀ ਜਿਹੜਾ ਜੀ ਉਹ ਰੁਲਦੇ ਵੇਖੇ ਜਾਂਦੇ ਨੇ ਅੱਜ ਕੱਲ੍ਹ, ਕਿਉਂਕਿ ਕੰਪਨੀਆਂ ਜਿਹੜੀਆਂ ਦੀ ਆ ਗਈਆਂ, ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਜ਼ ਆ ਗਈਆਂ। ਜੇ ਇਹ ਆਪਣੇ ਚੜ੍ਹਾਈ ਦੇ ਦੌਰਾਨ ਪੈਸੇ ਜਿਹੜੇ ਆ ਜੀ ਉਹ ਬਣਾਉਂਦੇ ਆ ਤਾਂ ਉਹ ਇਹਨਾਂ ਦੀ ਮਿਹਨਤ ਹੈ। ਸਰਕਾਰ ਉਹ ਮਿਹਨਤ ਜਿਹੜੀ ਹੈ ਜੀ ਕਿਵੇਂ ਲੈ ਸਕਦੀ ਆ, ਇਹ ਸਮਝ ਤੋਂ ਪਰੇ ਵਾਲੀ ਗੱਲ ਸੀਗੀ। ਪਰ ਹਰਿਆਣੇ ਦੀ ਸਰਕਾਰ ਨੇ ਇਹਦਾ ਸਖਤ ਵਿਰੋਧ ਜਿਹੜਾ ਸੀਗਾ ਜੀ ਉਹ ਹੁੰਦਿਆਂ ਵੇਖ ਕੇ ਤੁਰੰਤ ਇਹਨੂੰ ਹਾਲ ਦੀ ਘੜੀ ਜਿਹੜਾ ਜੀ ਉਹ ਰੋਕ ਇਹਦੇ ਉੱਤੇ ਲਾ ਦਿੱਤੀ ਜੀ। ਨਵੇਂ ਕੰਮ ਹੈ ਜੀ ਲੀਡਰਾਂ ਦੇ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਕਿ 2.25 ਲੱਖ ਫਰਜ਼ੀ ਕੰਪਨੀਆਂ ਬੰਦ ਹੋਣਗੀਆਂ। ਜੀ ਇਹ ਬਲੈਕ ਮਨੀ ਨੂੰ ਵਾਈਟ ਕਰਨ ਵਾਲੀਆਂ ਜਿਹੜੀਆਂ ਮਖੌਟਾ ਕੰਪਨੀਆਂ ਨੇ, ਸਰਕਾਰ ਇਹਦੇ ਉੱਤੇ ਸਖਤ ਜਿਹੜੀ ਦੀ ਉਹ ਕਾਰਵਾਈ ਕਰਨ ਜਾ ਰਹੀ ਆ। ਸੈਂਟਰ ਨੇ 2.25 ਲੱਖ ਇਸ ਤਰ੍ਹਾਂ ਦੀਆਂ ਕੰਪਨੀਆਂ ਦੀ ਪਛਾਣ ਕੀਤੀ ਆ ਜਿਨ੍ਹਾਂ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਜਾ ਸਕਦਾ ਹੈ।
और ये कंपनियां कोई कारोबार उस तो बाद नहीं कर सकदियां। और ये कहा गया जी कि इन्हां कंपनियां ने साल 15-16 16-17 दे वास्ते जिहड़ा जरूरी फाइनैंशियल स्टेटमेंट दाखिल नहीं कीतियां और सरकार ने इस तो पहला 2,26,000 इस तरह दी कंपनियां की रजिस्ट्रेशन रद्द की है। इन्हां कंपनियां ने लगातार 2 साल या इस तो ज्यादा समय तक सालाना रिटर्न से स्टेटमेंट दाखिल नहीं कीतियां सी। कंपनी मामलिਆਂ ਦੇ मंत्रालय ने 3,09,000 डायरैक्टरां ਨੂੰ भी ਜਿਹੜਾ ਦੀ ਡਿਫਾਲਟਰ ਕਰਾ ਦਿੱਤਾ ਸੀਗਾ ਔਰ ਇਹਨਾਂ ਡਾਇਰੈਕਟਰਾਂ ਨੇ 13 ਤੋਂ ਲੈ ਕੇ 16 ਤੱਕ ਦੇ 3 ਸਾਲਾਂ ਲਈ ਸਾਲਾਨਾ ਰਿਟਰਨ ਤੇ ਫਾਈਨੈਂਸ਼ੀਅਲ ਸਟੇਟਮੈਂਟ ਦਾਖਲ ਨਹੀਂ ਸੀ। ਜਿਹੜਾ ਮੰਤਰਾਲਾ ਹੈ ਜੀ ਉਹ ਕਹਿੰਦਾ ਕਿ ਇਹਨਾਂ ਕੰਪਨੀਆਂ ਨੂੰ ਨੋਟਿਸ ਭੇਜ ਕੇ ਇਹਦੀ ਕਾਰਵਾਈ ਤੋਂ ਜਾਣੂ ਕਰਵਾਇਆ ਜਾਊਗਾ। ਇਸ ਤੋਂ ਬਾਅਦ ਉਹਨਾਂ ਦੇ ਜਵਾਬ ਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ। ਕੇਂਦਰ ਦੀ ਸਰਕਾਰ ਨੇ ਫਰਵਰੀ 17 ਦੇ ਵਿੱਚ ਫਰਜ਼ੀ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਵਾਸਤੇ ਮਾਲ ਸਕੱਤਰ ਦੀ ਅਗਵਾਈ ਦੇ ਹੇਠ ਟਾਸਕ ਫੋਰਸ ਦਾ ਗਠਨ ਜਿਹੜਾ ਕੀਤਾ ਸੀਗਾ, ਜਿਹਨੇ ਫਰਜ਼ੀ ਕੰਪਨੀਆਂ ਦਾ ਡਾਟਾਬੇਸ ਬਣਾਇਆ ਔਰ ਉਹਨਾਂ ਨੂੰ 3 ਸ਼੍ਰੇਣੀਆਂ ਦੇ ਵਿੱਚ ਰੱਖਿਆ ਗਿਆ। ਉਹਦੇ ਇਹ ਜਿਹੜੀ ਹੈ ਜੀ ਸਾਰੀ ਕਾਰਵਾਈ ਹੋ ਰਹੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।